ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਵਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਛਵਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜੇ ਆ ਉਹ ਸੋਚ ਰਹੇ ਆ ਵੀ ਇੱਕ ਬਹੁਤ ਵੱਡਾ ਜਿਹੜਾ ਅਟੈਕ ਆ ਉਹ ਈਰਾਨ ਦੇ ਉੱਤੇ ਕੀਤਾ ਜਾਵੇ, ਕਿਉਂਕਿ ਜਾਰਡਨ ਦੇ ਬੇਸ ਦੇ ਉੱਤੇ ਬੋਮਿੰਗ ਹੋਈ ਆ ਤੇ ਉਹ ਆਪਣੇ ਜਿਹੜੇ ਮੇਨ ਉਹਨਾਂ ਦੇ ਸਲਾਹਕਾਰ ਆ ਉਹਨਾਂ ਦੇ ਨਾਲ ਮੀਟਿੰਗ ਵੀ ਕਰ ਰਹੇ ਹੈਗੇ ਆ। ਸੋ ਅਮਰੀਕਨ ਇੰਟੈਲੀਜੈਂਸ ਏਜੰਸੀਜ਼ ਇਹ ਬਲੀਵ ਕਰਦੀਆਂ ਵੀ ਜਿਹੜਾ ਨਵਾਂ ਸੁਪਰੀਮ ਲੀਡਰ ਆ ਮੋਜਤਬਾ ਖਮੇਨੀ ਤੇ ਕਹਿੰਦੇ ਵੀ ਉਹ ਆਪਣੇ ਫਾਦਰ ਨਾਲੋਂ ਜ਼ਿਆਦਾ ਜਿਹੜਾ ਬਿਲਿੰਗ ਹੈਗਾ ਆ ਡਿਵੈਲਪ ਕਰਨ ਦੇ ਲਈ ਨਿਊਕਲੀਅਰ ਵੈਪਨ ਦੇ ਲਈ। ਸੋ ਕਾਫੀ ਸਟ੍ਰਿਕਟ ਆ ਉਹ ਜੋ ਆਪਾਂ ਦੇਖ ਸਕਦੇ ਹਾਂ ਉਸ ਮਾਮਲੇ ਦੇ ਵਿੱਚ। ਸੋ ਇਹ ਨਿਊਯਾਰਕ ਟਾਈਮ ਨੇ ਵੀ ਰਿਪੋਰਟ ਕੀਤਾ ਸੀ। ਸੋ ਈਰਾਨ ਵਾਰ ਨੂੰ ਲੈ ਕੇ ਜਿਹੜਾ ਰਸ਼ੀਆ ਦੇ ਡਿਮਿਟਰੀ ਆ ਉਹਨਾਂ ਦਾ ਫੋਰਨ ਮਿਨਿਸਟਰ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਤੇਲ ਦੀਆਂ ਕੀਮਤਾਂ ਆਉਣ ਵਾਲੇ ਸਮੇਂ 'ਚ ਇੱਕ ਹਿਸਟਰੀ ਬਣੂਗੀ, ਵੀ ਬਹੁਤ ਜ਼ਿਆਦਾ ਜਿਹੜੀਆਂ ਕੀਮਤਾਂ ਹੋਣਗੀਆਂ ਹਿਸਟੋਰੀਕਲੀ। ਸੋ ਇਹਦੇ ਨਾਲ ਪੂਰੀ ਦੁਨੀਆ ਦੀ ਇਕੋਨਮੀ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਹੈਗਾ। ਸੋ ਕੈਬਨਿਟ ਦੇ ਨਾਲ ਉਹ ਮੀਟਿੰਗ ਕਰਨਗੇ ਟਰੰਪ ਹੁਣੀ ਵੀ ਅਸੀਂ ਇੰਟੈਂਸਿਵ ਜਿਹੜੀ ਸਟ੍ਰਾਈਕ ਆ, ਬਹੁਤ ਜ਼ਿਆਦਾ ਸਟ੍ਰਾਈਕ ਆ ਇਰਾਨ ਦੇ ਵਿੱਚ ਕਰੀਏ ਕਿ ਨਾ ਜੀ। ਜਦ ਇਹ ਲੜਾਈ 5 ਹਫ਼ਤੇ ਪਹਿਲਾਂ ਹਰਜੋਤ ਸਿੰਘ ਜੀ ਸ਼ੁਰੂ ਹੋਈ ਸੀ ਤਾਂ ਉਦੋਂ ਕਹਿੰਦੇ ਸੀਗੇ ਵੀ ਲਿਟਲ ਐਕਸਕਰਜਨ ਹੋਊਗੀ, ਵੀ 3-4 ਹਫ਼ਤੇ ਜਿਹੜੀ ਉਹ ਚੱਲੂਗੀ, ਪਰ ਹੁਣ 5 ਮਹੀਨੇ ਤਕਰੀਬਨ ਹੋ ਚੱਲੇ ਆ ਤੇ ਹਾਲ ਦੀ ਘੜੀ ਇਸ ਲੜਾਈ ਦਾ ਕੋਈ ਐਂਡ ਨਜ਼ਰ ਨਹੀਂ ਆ ਰਿਹਾ ਹੈਗਾ। ਉਧਰ ਹਾਊਦੀਜ਼ ਨੇ ਦੂਜੇ ਕਿ ਤੀਜੇ ਸਾਊਦੀ ਅਰੇਬੀਆ ਦੇ ਜਿਹੜੇ ਵੈਸਲ ਆ, ਆਇਲ ਟੈਂਕਰ ਆ, ਉਸ ਉੱਤੇ ਹਮਲਾ ਕਰ ਦਿੱਤਾ ਆ। ਇਹ ਹੁਣ ਈਰਾਨ ਦੀ ਇਹ ਜਿਹੜੀ US ਈਰਾਨ ਦੀ ਲੜਾਈ ਦਾ ਦੂਜਾ ਚੋਕ ਪੁਆਇੰਟ ਬਣ ਗਿਆ, ਰੈੱਡ ਸੀ ਤੇ ਸਟ੍ਰੇਟ ਆਫ ਹਾਰਮੁਜ਼। ਇਹ ਹੁਣ ਬਹੁਤ ਹੀ ਮੰਦੇ ਹਾਲਾਤ ਇਸ ਦੇ ਵਿੱਚ ਹੋਣਗੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ, ਜਿੱਦਾਂ ਦੱਸ ਰਹੇ ਆ ਆਪਣੇ ਹਰਜੋਤ ਸਿੰਘ ਖਾਲਸਾ ਜੀ ਵੀ ਇਹ ਜਿਹੜੀ ਸਿਚੁਏਸ਼ਨ ਉੱਥੇ ਤੱਕ ਪਹੁੰਚ ਸਕਦੀ ਆ। ਹੁਣ ਹੋਣਾ ਕੀ ਆ ਹਰਜੋਤ ਸਿੰਘ ਜੀ, ਇਹ ਤਾਂ ਹੈ ਨਹੀਂ ਵੀ ਉਹਨਾਂ ਨੇ ਸਾਰੀਆਂ ਇਹ ਟੈਂਕਰਾਂ ਦੇ ਉੱਤੇ ਹਮਲਾ ਕਰਨਾ, ਪਰ ਹੁਣ ਇਹ ਉਹਨਾਂ ਨੇ ਸ਼ੋਅ ਕਰਤਾ ਵੀ ਸਾਡੇ ਕੋਲ ਕੈਪੇਬਿਲਿਟੀ ਹੈਗੀ ਆ, ਵੀ ਅਸੀਂ ਮਾਰ ਸਕਦੇ ਆ। ਹੁਣ ਉਹ ਕਰ ਸਿਰਫ ਸਾਊਦੀ ਅਰੇਬੀਆ ਦੇ ਟੈਂਕਰਾਂ ਦੇ ਉੱਤੇ ਦੇ ਆ। ਜਿੰਨੇ ਵੀ ਇੰਸ਼ੋਰੈਂਸ ਵਾਲੀਆਂ ਕੰਪਨੀਆਂ ਹੋਣਗੀਆਂ ਜਾਂ ਆਇਲ ਟੈਂਕਰ ਵਾਲੀਆਂ ਜਿਹੜੀਆਂ ਕੰਪਨੀਆਂ ਹੋਣਗੀਆਂ, ਉਹ ਕਹਿਣਗੇ ਵੀ ਆਪਾਂ ਇਹਦੇ ਵੀ ਪਿੱਛੇ ਜਿਹੜੇ ਆ ਉਹ ਜਹਾਜ਼ ਖੜੇ ਕਰ ਲਈਏ। ਸੋ ਇਸ ਮੌਕੇ ਸਟ੍ਰੇਟ ਆਫ ਹਾਰਮੁਜ਼ ਤੇ ਜਿਹੜਾ ਰੈੱਡ ਸੀ ਆ, ਉਹ ਦੋ ਵੱਡੇ ਜਿਹੜੇ ਚੋਕ ਪੁਆਇੰਟ ਆ ਤੇਲ ਦੀ ਸਪਲਾਈ ਨੂੰ ਲੈ ਕੇ ਬਣਨਗੇ। ਇਹਦੇ ਨਾਲ ਅਮਰੀਕਾ ਦੇ ਉੱਤੇ ਦਬਾਅ ਹੋਰ ਵੀ ਜ਼ਿਆਦਾ ਵਧੇਗਾ, ਜਿਸ ਦੇ ਵਿੱਚੋਂ ਜਿੱਦਾਂ ਦੱਸਿਆ ਜਾ ਰਿਹਾ ਆ ਵੀ ਅਮਰੀਕਾ ਦੇ ਦੁਆਰਾ ਵੱਡਾ ਹਮਲਾ ਈਰਾਨ ਦੇ ਉੱਤੇ ਕੀਤਾ ਜਾ ਸਕਦਾ। ਜਿਸ ਲੈਵਲ ਦੀਆਂ ਕੈਬਨਿਟ ਮੀਟਿੰਗ ਤੇ ਚਰਚਾ ਜਿਹੜੀ ਚੱਲਦੀ ਆ, ਇਹ ਵੀ ਹੁਣ ਅੱਤ ਕਥਨੀ ਨਹੀਂ ਹੋਊਗੀ ਵੀ ਜੇ ਅਮਰੀਕਾ ਵਾਲੇ ਉੱਥੇ ਬੂਟਸ ਔਨ ਗਰਾਊਂਡਸ ਦਾ ਰੌਲਾ ਪਾ ਕੇ ਜਿਹੜਾ ਉਹ ਬਹਿ ਜਾਣ। ਇਸ ਲੜਾਈ ਨੂੰ ਅਮਰੀਕਾ ਦੇ ਵਿੱਚ ਮੈਜੋਰਟੀ ਲੋਕ ਬਿਲਕੁਲ ਅਪਰੂਵ ਨਹੀਂ ਕਰ ਰਹੇ। ਇਜ਼ਰਾਈਲ ਦੇ ਕਹੇ, ਇਜ਼ਰਾਈਲ ਨੇ ਬਾਂਹ ਫੜ ਕੇ ਅਮਰੀਕਾ ਨੂੰ ਉੱਥੇ ਧੂਇਆ ਆ। ਅਮਰੀਕਾ ਦੇ 14 ਫੌਜੀ ਹੁਣ ਤੱਕ ਮਾਰੇ ਜਾ ਚੁੱਕੇ ਆ ਇਸ ਦੇ ਵਿੱਚ, ਤੇ ਉੱਥੇ ਮਿਡਲ ਈਸਟ ਦੇ ਬਹੁਤ ਸਾਰੇ ਬੇਸਿਸ ਦਾ ਨੁਕਸਾਨ ਉੱਥੇ ਜਿਹੜਾ ਹੋ ਚੁੱਕਾ ਆ। ਸੋ ਓਵਰਆਲ ਇਹ ਸਾਰੇ ਕਿਆਸੇ ਦੇ ਵਿੱਚ ਕੀ ਬਣੂਗਾ, ਇਹ ਦੇਖਣ ਵਾਲੀ ਗੱਲ ਆ। ਇਹ ਕੌਨਫਲਿਕਟ ਦਾ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੂੰ ਐਸਕੇਲੇਟ ਕਰਕੇ ਟਰੰਪ ਹੁਣੀ ਹੋ ਸਕਦਾ ਆ ਵੀ ਨਵੰਬਰ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਸਟੇਟ ਆਫ ਐਮਰਜੈਂਸੀ ਅਮਰੀਕਾ ਦੇ ਵਿੱਚ ਘੋਸ਼ਿਤ ਕਰ ਦੇਣ। ਅੱਜ ਸਟੀਵ ਬੈਨਨ ਜਿਹੜਾ ਇਹਨਾਂ ਦਾ ਪੁਰਾਣਾ ਐਡਵਾਈਜ਼ਰ ਰਿਹਾ ਆ, ਬ੍ਰੇਟਬਾਰਟ ਨਿਊਜ਼ ਦਾ ਐਡੀਟਰਸ ਦੇ ਵਿੱਚੋਂ ਇੱਕ ਆ, ਉਹਦਾ ਅੱਜ ਇਹ ਜਿਹੜਾ ਉਹ ਬਿਆਨ ਸੀਗਾ
ਵੀ ਰਾਸ਼ਟਰਪਤੀ ਟਰੰਪ ਨਵੰਬਰ ਇਲੈਕਸ਼ਨਸ ਤੋਂ ਪਹਿਲਾਂ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕਰ ਸਕਦੇ ਆ, ਉਹ ਐਲਾਨ ਸਕਦੇ ਆ, ਤੇ ਇਹਦੇ ਨਾਲ ਸਿਚੁਏਸ਼ਨ ਹੋਰ ਵੀ ਜ਼ਿਆਦਾ ਬੈਡ ਜਿਹੜੀ ਉਹ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਬਣੀ ਪਈ ਆ। ਸੋ ਆਉਣ ਵਾਲੇ ਦਿਨਾਂ ਦੇ ਲਈ ਸਾਰੇ ਜਾਣੇ ਕਹਿੰਦੇ ਆ ਵੀ ਇਕਨੋਮਿਕਲੀ ਆਪਣੇ ਆਪ ਨੂੰ ਰੈਡੀ ਕਰਕੇ ਰੱਖੋ, ਵੀ ਨੈਵਰ ਨੋ ਵੀ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਅੱਗੇ ਬਣੂਗੀ। ਪਰ ਲੱਗਦਾ ਆ ਅਕਸਰ ਹੀ ਆਪਾਂ ਦੇਖਿਆ ਹਰਜੋਤ ਸਿੰਘ ਜੀ, ਵੀਕਐਂਡ ਦੇ ਉੱਤੇ ਹੀ ਵੱਡੇ ਹਮਲੇ ਜਿਹੜੇ ਆ ਉਹ ਰਾਸ਼ਟਰਪਤੀ ਟਰੰਪ ਦੇ ਦੁਆਰਾ ਅਜਿਹੇ ਮੁਲਕਾਂ ਦੇ ਉੱਤੇ ਕੀਤੇ ਜਾਂਦੇ ਰਹੇ ਆ, ਤੇ ਹੁਣ ਵੀਕਐਂਡ ਆ ਰਿਹਾ ਆ ਤੇ ਇਹਦੀ ਜਿਹੜੀ ਸੁਗਬੁਗ ਆ ਉਹ ਗੱਲਬਾਤ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਹੋ ਸਕਦਾ ਆ ਵੀ ਇਸ ਵੀਕਐਂਡ ਦੇ ਉੱਤੇ ਈਰਾਨ ਦੇ ਉੱਤੇ ਕੋਈ ਵੱਡਾ ਤਗੜਾ ਹਮਲਾ ਜਿਹੜਾ ਉਹ ਕੀਤਾ ਜਾਵੇ। ਅਗਲੀ ਖਬਰ ਵੈਨਜ਼ੂਏਲਾ ਤੋਂ ਆ। ਵੈਨਜ਼ੂਏਲਾ ਦੇ ਵਿੱਚ ਪਿਛਲੇ ਮਹੀਨੇ ਭੁਚਾਲ ਆਇਆ ਸੀ, ਤੁਹਾਨੂੰ ਯਾਦ ਹੋਊਗਾ, ਤੇ ਉਹ ਭੁਚਾਲ ਤੋਂ ਬਾਅਦ ਲੋਕਾਂ ਦਾ ਬਹੁਤ ਬੁਰਾ ਹਾਲ ਆ। ਇੰਨਾ ਬੁਰਾ ਹਾਲ ਆ, ਕਹਿੰਦੇ ਵੀ ਕੋਈ ਵੀ ਬੇਸਿਕ ਸਰਵਿਸ ਉਹਨਾਂ ਦੇ ਕੋਲ ਨਹੀਂ ਹੈ। ਹਸਪਤਾਲਾਂ ਤੱਕ ਪਹੁੰਚਣ ਲਈ ਉਹਨਾਂ ਕੋਲ ਕੋਈ ਕਿਸੇ ਤਰ੍ਹਾਂ ਦਾ ਕਾਰ ਜਾਂ ਕੁਛ ਨਹੀਂ ਹੈ। ਘਰਾਂ 'ਚ ਰਹਿਣ ਲਈ ਜਗ੍ਹਾ ਨਹੀਂ, ਟੈਂਟਾਂ 'ਚ ਰਹਿ ਰਹੇ ਆ, ਤੇ ਉੱਥੇ ਗਰਮੀ ਇੰਨੀ ਜ਼ਿਆਦਾ ਆ ਤੇ ਲੋਕਾਂ ਲਈ ਜਿਹੜਾ ਰਹਿਣਾ ਆ ਉਹ ਕਾਫੀ ਔਖਾ ਹੋਇਆ ਪਿਆ ਆ। ਈਵਨ ਦੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਕਿਹਾ ਸੀ ਵੀ ਅਸੀਂ ਦੋਨਾਂ ਮੁਲਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ, ਪਰ ਕਹਿੰਦੇ ਵੀ ਉੱਥੇ ਦੀ ਜਿਹੜੀ ਸਰਕਾਰ ਆ ਕੁਛ ਵੀ ਨਹੀਂ ਜਿਹੜੀ ਲੋਕਾਂ ਦੇ ਲਈ ਰਹੀ ਹੈਗੀ। ਤੇ ਲੋਕਲ ਜਿਹੜੇ ਰੈਜ਼ੀਡੈਂਟਸ ਆ ਕਹਿੰਦੇ ਵੀ ਮੈਂ ਇੱਕ ਕਹਿੰਦਾ 16 ਸਾਲਾਂ ਤੋਂ ਰਹਿ ਰਿਹਾ ਤੇ ਇੰਨਾ ਬੁਰਾ ਹਾਲ ਮੈਂ ਕਦੇ ਨਹੀਂ ਦੇਖਿਆ ਸੀ ਜਿੰਨਾ ਹੁਣ ਹੋਇਆ ਹੈਗਾ। ਕਿਸੇ ਤਰ੍ਹਾਂ ਦੀ ਵੀ ਜਿਹੜੀ ਸਰਵਿਸਿਜ਼ ਆ ਉਹ ਈਵਨ ਕਹਿੰਦੇ ਪਾਣੀ ਪੀਣ ਵਾਲਾ ਵੀ ਜਿਹੜਾ ਉਹ ਵੀ ਅਵੇਲੇਬਲ ਨਹੀਂ ਹੈ ਉਸ ਏਰੀਏ ਦੇ ਵਿੱਚ। ਤੇ ਕਹਿੰਦੇ ਵੀ ਜਿਹੜੇ ਟੈਂਕ ਆਉਂਦੇ ਆ, ਟੈਂਕਾਂ 'ਚੋਂ ਫਿਲਟਰ ਲਾ ਕੇ ਉਹਨਾਂ ਦਾ ਜਿਹੜਾ ਪਾਣੀ ਆ ਉਹ ਪੀਤਾ ਜਾਂਦਾ ਆ। ਤੇ ਹਰ ਰੋਜ਼ ਕਹਿੰਦੇ ਵੀ ਅਸੀਂ ਆਪਣੇ ਆਪ 'ਚ ਇਕੱਲੇ ਮਹਿਸੂਸ ਕਰ ਰਹੇ ਆ। ਪਹਿਲਾਂ ਗੌਰਮੈਂਟ ਪਹੁੰਚੀ ਸੀ ਉੱਥੇ ਤੇ ਉਹ ਤੋਂ ਬਾਅਦ ਕਹਿੰਦੇ ਵੀ ਸਾਡੀਆਂ ਜਿਹੜੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ ਜਦੋਂ ਕੋਈ ਆਇਆ ਹੀ ਨਹੀਂ ਗਵਰਨਮੈਂਟ ਤੋਂ, ਕੋਈ ਸ਼ੋ ਅਪ ਨਹੀਂ ਹੋਇਆ। ਤੇ ਨੇਬਰਸ ਜਿਹੜੇ ਆ ਜਾਂ ਉਹਨਾਂ ਨੂੰ ਲੈਫਟ ਅਲੋਨ ਕਰਤਾ, ਉਹਨਾਂ ਨੂੰ ਇਕੱਲੇ ਰਹਿਣ ਦਿੱਤਾ। ਤੇ ਉਹੋ ਹੀ ਕਹਿੰਦੇ ਆਪਣੇ ਘਰਾਂ ਦੀ ਟੇਕ ਕੇਅਰ ਕਰ ਰਹੇ ਆ। ਤੇ ਘਰ ਵੀ ਜਿਹੜੇ ਆ ਟੁੱਟੇ ਫੁੱਟੇ ਹੈਗੇ ਆ ਤੇ ਦਰਵਾਜ਼ੇ ਨਹੀਂ ਕਈਆਂ ਦੇ ਲੱਗਦੇ, ਕਿਉਂਕਿ ਅਰਥਕੁਏਕ ਦੇ ਨਾਲ ਬਹੁਤ ਜ਼ਿਆਦਾ ਜਿਹੜੀ ਪ੍ਰਾਪਰਟੀਜ਼ ਆ ਉਹਨਾਂ ਦਾ ਨੁਕਸਾਨ ਹੋਇਆ। ਕਹਿੰਦੇ ਸਿਚੁਏਸ਼ਨ ਇੱਥੇ ਤੱਕ ਆ ਪਈ 600 ਫੈਮਿਲੀ ਦੇ ਲਈ ਸਿਰਫ 10 ਸ਼ਾਵਰ ਆ। ਸੋ 600 ਫੈਮਿਲੀ ਦਾ 3000 ਦੇ ਕਰੀਬ ਲੋਕ ਆ ਤੇ ਉਹਨਾਂ ਕੋਲ ਨਹਾਉਣ ਦੇ ਲਈ ਸਿਰਫ 10 ਸ਼ਾਵਰ ਆ। ਸੋ ਕਿੱਦਾਂ ਉੱਥੇ ਜਿਹੜੇ ਸਰਵਾਈਵ ਕਰ ਸਕਦੇ ਆ। ਕਹਿੰਦੇ ਵੀ ਰੀਬਿਲਡ ਦਾ ਰੌਲਾ ਜ਼ਰੂਰ ਪਾਇਆ ਸੀ, ਕੁਛ ਵੀ ਨਹੀਂ ਜਿਹੜਾ ਕਿਸੇ ਨੂੰ ਹੈਲਪ ਕੀਤੀ। ਰੈਨੋਵੇਸ਼ਨ ਦੇ ਲਈ $2000 ਕਹਿੰਦੇ ਚਾਹੀਦਾ USA ਦਾ ਹਰ ਇੱਕ ਘਰ ਦੇ ਲਈ ਐਵਰੇਜ, ਤੇ 1 ਸੈਂਟ ਤੱਕ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ। ਜੀ, ਅੱਜ ਜਿਹੜੀ ਹਰਜੋਤ ਸਿੰਘ ਜੀ ਇੱਕ ਨਵੀਂ ਚਰਚਾ ਜਿਹੜੀ ਉਹ ਛਿੜੀ ਆ, ਜਿਸ ਦੇ ਵਿੱਚ ਅਦਾਲਤੀ ਦਸਤਾਵੇਜ਼ਾਂ 'ਚ ਟਰੰਪ ਪ੍ਰਸ਼ਾਸਨ ਨੇ ਮੰਨਿਆ ਆ ਵੀ ਜਾਣ ਬੁੱਝ ਕੇ ਟਰੰਪ ਹੋਣਾ ਦੇ ਦੁਆਰਾ ਬਲੂ ਸਟੇਟਸ ਜਿਹੜੀਆਂ ਡੈਮੋਕ੍ਰੈਟਿਕ ਸਟੇਟਸ ਆ ਉਹਨਾਂ ਦੀਆਂ ਗ੍ਰਾਂਟਾਂ ਜਿਹੜੀਆਂ ਆ ਉਹ ਰੱਦ ਕੀਤੀਆਂ ਗਈਆਂ, ਕੈਂਸਲ ਕੀਤੀਆਂ ਗਈਆਂ, ਕਿਉਂਕਿ ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਇਸ ਟਰੰਪ ਨੂੰ ਵੋਟ ਨਹੀਂ ਸੀ ਪਾਈ। ਵੀ ਟਰੰਪ ਦੇ ਉਲਟ ਵੋਟ ਪਾਉਣ ਕਰਕੇ 2024 ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ 284 ਜਿਹੜੀਆਂ ਰਿਸਰਚ ਗ੍ਰਾਂਟਸ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ। ਤੇ ਇਹ ਜਿਹੜੀਆਂ ਕੈਂਸਲੇਸ਼ਨ ਆ ਸੋਲਲੀ ਇਸੇ ਕਰਕੇ ਹੋਈਆਂ ਵੀ ਟਰੰਪ ਦੇ ਹੱਕ ਦੇ ਵਿੱਚ ਇਹਨਾਂ ਨੇ 2024 ਚ ਵੋਟ ਨਹੀਂ ਪਾਈ ਹੈਗੀ। ਇਹ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆਪ ਮੰਨਿਆ ਆ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ, ਜਦ ਇਹਨਾਂ ਦੇ ਉਲਟ ਲਾਸੂਟ ਲਿਆਂਦਾ ਗਿਆ ਸੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਰਿਸਰਚਰਸ ਦੇ ਦੁਆਰਾ ਵੀ ਸਾਡੀ ਗ੍ਰਾਂਟ ਕਿਸ ਆਧਾਰ ਦੇ ਉੱਤੇ ਕੈਂਸਲ ਕੀਤੀ ਜਿਹੜੀ ਉਹ ਗਈ ਹੈਗੀ ਆ। ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀਗਾ ਇਸ ਦੇ ਵਿੱਚ ਵੀ 2300 ਜਿਹੜੇ ਫਾਈਨੈਂਸ਼ੀਅਲ ਅਸਿਸਟਿਵ ਅਵਾਰਡਸ ਆ ਜਿਹੜੇ ਡਿਪਾਰਟਮੈਂਟ ਆਫ ਐਨਰਜੀ ਦੇ, ਉਹਨਾਂ ਦੇ ਵਿੱਚੋਂ 624 ਗ੍ਰਾਂਟਸ ਉਸ ਲਿਸਟ ਦੇ ਉੱਤੇ ਉਹਨਾਂ ਨੂੰ ਟਰਮੀਨੇਸ਼ਨ ਜਾਂ ਕੈਂਸਲ ਵਾਲੀਆਂ ਜਿਹੜੀਆਂ ਉਹ ਪਾਈਆਂ ਗਈਆਂ ਸੀਗੀਆਂ। ਤੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਨੇ ਆਇਡੈਂਟੀਫਾਈ ਕੀਤਾ ਸੀ ਵੀ 284 ਅਜਿਹੀਆਂ ਸਪੈਸੀਫਿਕ ਗ੍ਰਾਂਟਸ ਹੈਗੀਆਂ ਉਹਨਾਂ ਸਟੇਟਾਂ ਦੀਆਂ, ਕਿਉਂਕਿ ਉੱਥੇ ਇਲੈਕਟੋਰਲ ਕਾਲਜ ਨੇ ਟਰੰਪ ਹੋਣਾ ਦੇ ਉਲਟ ਜਿਹੜੀ ਉਹ ਵੋਟ ਪਾਈ ਹੈਗੀ ਆ। ਸੋ ਇਸ ਦਾ ਹੁਣ ਖਾਸਾ ਜਿਹੜਾ ਉਹ ਹਰਜੋਤ ਸਿੰਘ ਜੀ ਰੌਲਾ ਪਿਆ ਆ। ਨਿਊਯਾਰਕ ਟਾਈਮਜ਼ ਨੇ ਸਭ ਤੋਂ ਪਹਿਲਾਂ ਇਸ ਨੂੰ ਜਿਹੜਾ ਉਹ ਰਿਪੋਰਟ ਕੀਤਾ ਸੀਗਾ ਤੇ ਡਿਪਾਰਟਮੈਂਟ ਆਫ ਐਨਰਜੀ ਹੁਣ ਆਰਗਿਊ ਕਰ ਰਿਹਾ ਸਟੇਟਮੈਂਟ ਦੇ ਵਿੱਚ ਅਦਾਲਤ 'ਚ, ਕਹਿੰਦੇ ਵੀ ਪੋਲੀਟੀਕਲ ਬੇਸਿਸ ਦੇ ਉੱਤੇ ਨਹੀਂ ਆ। ਇਹ ਹੁਣ ਲੇਟੈਸਟ ਇਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਆ, ਪਰ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਕਹਿੰਦੇ ਵੀ ਆਪ ਖੁਦ ਮੰਨੇ ਆ ਵੀ ਸੋਲਲੀ ਇਸ ਬੇਸ ਦੇ ਉੱਤੇ ਵੀ ਉਹਨਾਂ ਨੇ ਟਰੰਪ ਹੋਣਾ ਦੇ ਹੱਕ 'ਚ ਵੋਟ ਨਹੀਂ ਪਾਈ।
ਇਸ ਲਈ ਉਹਨਾਂ ਦੇ ਡਿਪਾਰਟਮੈਂਟ ਆਫ એનર્ਜੀ ਵਾਲੇ ਜਿਹੜੇ ਪ੍ਰੋਜੈਕਟ ਆ ਉਹਨਾਂ ਨੂੰ, ਜਿਹੜੇ ਕਿ ਬਿਲੀਅਨਸ ਆਫ ਡਾਲਰ ਦੇ ਆ, ਉਹਨਾਂ ਨੂੰ ਹਾਲਟ, ਟਰਮੀਨੇਟ ਤੇ ਕੈਂਸਲ ਕਰ ਦਿੱਤਾ ਗਿਆ ਹੈ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਕੋਵਿਡ-19 ਜਿਹੜੇ ਦੇ ਕੇਸ ਆ ਹੁਣ ਕੈਲੀਫੋਰਨੀਆ 'ਚ ਵਧਣੇ ਸ਼ੁਰੂ ਹੋਏ ਹੈਗੇ ਆ ਤੇ ਸਮਰ ਦੇ ਵਿੱਚ ਹੋਰ ਵੀ ਕਾਫੀ ਜ਼ਿਆਦਾ ਵੱਧ ਸਕਦੇ ਹੈਗੇ ਆ। ਯੂਐਸ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਐਸਟੀਮੇਟ ਕੀਤਾ ਵੀ ਕੋਵਿਡ ਦੇ ਕੇਸ ਟੈਕਸਸ, ਫਲੋਰੀਡਾ, ਮਿਜ਼ੂਰੀ, ਅਲਬਾਮਾ, ਓਰੇਗਨ, ਯੂਟਾ, ਨੇਵਾਡਾ, ਨਿਊ ਮੈਕਸੀਕੋ ਤੇ ਹਵਾਈ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੇ ਹੈਗੇ ਆ। ਲੈਵਲ ਆਫ ਕੋਵਿਡ-19 ਜਿਹੜੇ ਹੈਗੇ ਆ ਇਹਨਾਂ ਸਟੇਟਾਂ ਦੇ ਵਿੱਚ ਕਹਿੰਦੇ ਵੀ ਉਸ ਤਰ੍ਹਾਂ ਮਿਣੇ ਜਾ ਰਹੇ ਆ, ਉਸ ਤਰ੍ਹਾਂ ਗਿਣੇ ਜਾ ਰਹੇ ਆ। ਐਮਰਜੈਂਸੀ ਵਿਜ਼ਿਟਸ ਦੇ ਵਿੱਚ ਜਿਹੜੇ ਲੋਕ ਕੋਵਿਡ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਕੋਲ ਕੋਈ ਵੀ ਜਿਹੜੀ ਇੰਡੀਕੇਸ਼ਨ ਹੁੰਦੀ ਹੈਗੀ ਆ ਜਾਂ ਸਿੰਪਟਮਸ ਆ, ਉਹਨਾਂ ਨੂੰ ਗਿਣ ਕੇ ਜਿਹੜਾ ਦੇਖਿਆ ਜਾ ਰਿਹਾ ਵੀ ਇਹਨਾਂ ਸਟੇਟਾਂ ਦੇ ਵਿੱਚ ਜਿਹੜੇ ਕੋਵਿਡ ਦੇ ਕੇਸ ਆ ਉਹ ਵੱਧ ਰਹੇ ਹੈਗੇ ਆ। ਕਹਿੰਦੇ ਕੋਵਿਡ-19 ਐਕਟੀਵਿਟੀ ਗ੍ਰੈਜੂਅਲੀ ਵਧੀ ਹੈਗੀ ਆ ਕੈਲੀਫੋਰਨੀਆ 'ਚ, ਜਿੰਨੇ ਵੀ ਟੈਸਟ ਰਿਜ਼ਲਟਸ ਆਏ ਆ ਉਹਨਾਂ ਤੋਂ। ਜੋ ਜੁਲਾਈ 18 ਦਾ ਵੀਕ ਐਂਡ ਹੋਇਆ ਤੇ 3.4% ਜਿਹੜੇ ਕੋਵਿਡ ਦੇ ਟੈਸਟ ਆ ਕੈਲੀਫੋਰਨੀਆ ਦੇ ਵਿੱਚ ਪੋਜ਼ਿਟਿਵ ਪਾਏ ਗਏ ਹੈਗੇ ਆ। ਸੋ ਲੋਕਾਂ ਨੂੰ ਇਹ ਕਿਹਾ ਗਿਆ ਹੈ ਵੀ ਕੇਅਰਫੁਲੀ ਰਹੋ। ਸੋ ਸਮਰ ਦੇ ਵਿੱਚ ਜਿਹੜੇ ਇਹ ਕੇਸ ਆ ਹੋਰ ਵੱਧ ਸਕਦੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਲਟ ਗ੍ਰੇ 16 ਸਾਲਾਂ ਦਾ, ਜਿਸ ਨੇ ਅਪੈਲਚੀ ਹਾਈ ਸਕੂਲ ਦੇ ਵਿੱਚ ਫੇਟਲ ਸ਼ੂਟਿੰਗ ਕੀਤੀਆਂ ਸੀ, ਉਸ ਨੇ ਉਸ ਉੱਤੇ ਲੱਗੇ 55 ਜਿਹੜੇ ਕਾਊਂਟ ਆ, ਚਾਰजेस ਆ, ਉਹਨਾਂ ਸਾਰਿਆਂ ਦੇ ਵਿੱਚ ਗਿਲਟੀ ਪਲੀ ਕਰ ਰਿਹਾ ਹੈ, ਦੋਸ਼ਾਂ ਨੂੰ ਕਬੂਲ ਲਿਆ ਹੈਗਾ ਆ। 2 ਸਾਲ ਪਹਿਲਾਂ ਜਾਰਜੀਆ ਦੇ ਅਪੈਲਚੀ ਹਾਈ ਸਕੂਲ ਦੇ ਵਿੱਚ ਇਹ ਗੋਲੀकांड ਵਾਪਰਿਆ ਸੀਗਾ। ਅੱਜ ਇਹ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਸੀਗਾ ਤੇ ਇਸ ਦੇ ਉੱਤੇ 55 ਵੱਖ-ਵੱਖ ਚਾਰजेस ਆ ਉਹ ਲਾਏ ਗਏ ਸੀਗੇ। 4 ਸਤੰਬਰ 2024 ਨੂੰ ਕਹਿੰਦੇ ਵੀ ਇਹ ਜਿਹੜੀ ਸ਼ੂਟਿੰਗ ਆ ਉਹ ਵਾਪਰੀ ਸੀ, ਜਿਸ ਦੇ ਨਾਲ ਕਈ ਜਿਹੜੇ ਸਕੂਲ ਦੇ ਵਿਦਿਆਰਥੀ ਆ ਤੇ ਉੱਤੇ ਕੰਮ ਕਰਨ ਵਾਲੇ ਆ ਉਹ ਫੱਟੜ ਹੋਏ ਸੀ। ਤਕਰੀਬਨ 1900 ਵਿਦਿਆਰਥੀ ਉਸ ਸਕੂਲ ਦੇ ਵਿੱਚ ਪੜ੍ਹਦੇ ਆ। ਅਟਲਾਂਟਾ ਤੋਂ ਇਹ 45 ਮੀਲ ਦੂਰ ਆ। ਹੁਣ ਇਸ ਦੀ ਉਮਰ 16 ਸਾਲ ਆ। ਉਸ ਟਾਈਮ ਜਦ ਇਸਨੇ ਗੋਲੀकांड ਨੂੰ ਅੰਜਾਮ ਦਿੱਤਾ ਸੀ, ਇਸ ਦੀ ਉਮਰ 14 ਸਾਲ ਸੀ, ਪਰ ਇਸ ਨੂੰ ਟਰਾਇਲ ਦੇ ਵਿੱਚ ਅਡਲਟ ਦੇ ਤੌਰ ਦੇ ਉੱਤੇ ਚਾਰਜ ਕੀਤਾ ਗਿਆ ਸੀਗਾ। ਮਾਰਚ ਮਹੀਨੇ ਦੇ ਵਿੱਚ ਇਸ ਦੇ ਪਿਓ ਨੂੰ, ਕੋਲਿਨ ਗ੍ਰੇ ਦੇ ਪਿਓ ਨੂੰ, ਚਾਰजेस ਜਿਹੜੇ ਲਾਏ ਗਏ ਸੀ ਸੈਕੰਡ ਡਿਗਰੀ ਮਰਡਰ ਦੇ ਤੇ ਇਨਵੋਲੰਟਰੀ ਮੈਨਸਲੌਟਰ ਦੇ, ਉਹਦੇ ਵਿੱਚ ਕਨਵਿਕਟ, ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਗਾ। ਸੋ ਟੀਚਰਸ ਰਿੱਕੀ ਐਸਪਨਵਾਲ 39 ਸਾਲ, ਕ੍ਰਿਸਟੀਨਾ ਅਰਮੀ 53 ਸਾਲ, ਸਟੂਡੈਂਟ ਮੇਸਨ ਸ਼ੈਮਰਹੌਰਨ, ਕ੍ਰਿਸਟੀਅਨ ਐਂਗੂਲੋ ਦੋਨੋਂ 14 ਸਾਲ, ਇਹਨਾਂ ਚਾਰਾਂ ਦੀ ਜਿਹੜੀ ਉਹ ਮੌਤ ਹੋਈ ਸੀ। ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਟੀਚਰ ਤੇ 8 ਜਿਹੜੇ ਵਿਦਿਆਰਥੀ ਆ ਉਹਨਾਂ ਦੇ ਜਿਹੜੇ ਆ ਉਹ ਫੱਟੜ ਹੋਏ ਸੀਗੇ ਜਦ ਉਹਨਾਂ ਦੇ ਗੋਲੀਆਂ ਲੱਗੀਆਂ ਸੀਗੀਆਂ। ਸੋ ਇਹਨੇ ਹੁਣ ਦੋਸ਼ ਕਬੂਲ ਰਹੇ ਆ। ਇਹਨੇ ਕਹਿੰਦੇ ਆ ਵੀ ਪ੍ਰੋਸੀਕਿਊਟਰਸ ਦੇ ਨਾਲ ਕੋਈ ਡੀਲ ਜਿਹੜੀ ਉਹ ਬਣਾਈ ਆ, ਪਲੀ ਡੀਲ ਜਿਹੜੀ ਇਸਨੇ ਬਣਾ ਲਈ ਆ ਤੇ ਆਉਂਦੇ ਸਮੇਂ ਦੇ ਵਿੱਚ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਜਾ ਸਕਦੀ ਹੈਗੀ ਆ। ਸੋ ਭਾਵੁਕ ਹੋਏ ਜਿਹੜੇ ਵਿਕਟਮ ਦੇ ਪਰਿਵਾਰ ਆ ਉਹਨਾਂ ਨੇ ਆਪੋ ਆਪਣੇ ਜਿਹੜੇ ਬਿਆਨ ਆ ਉਹ ਅਦਾਲਤ ਦੇ ਵਿੱਚ ਇਸ ਟਰਾਇਲ ਦੇ ਦੌਰਾਨ ਸਾਂਝੇ ਜਿਹੜੇ ਉਹ ਕੀਤੇ ਆ ਤੇ ਜਿਸ ਦੇ ਬਾਅਦ ਦੇ ਵਿੱਚ ਜਿਹੜਾ ਇਹ ਹਥਿਆਰਾ ਆ ਜਿਸ ਨੇ ਗੋਲੀकांड ਨੂੰ ਅੰਜਾਮ ਦਿੱਤਾ, ਇਸ ਨੇ ਆਪਣੇ ਸਾਰੇ ਦੋਸ਼ਾਂ ਨੂੰ ਕਬੂਲ ਲਿਆ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ ਤੇ ਚੀਕੋ ਦੇ ਵਿੱਚ ਯੂਨੀਵਰਸਿਟੀ ਦੇ ਲਾਗੇ ਜਿਹੜਾ ਅੱਗੇ ਜਾ ਕੇ ਟਾਊਨ ਹੈਗਾ, ਉੱਥੋਂ ਇੱਕ ਬੰਦੇ ਨੂੰ ਜਿਹੜਾ ਗਿਲਟੀ ਪਲੀਅਰ ਕੀਤਾ ਗਿਆ ਉਹਦਾ, ਕਿਉਂਕਿ ਉਹਨੇ ਪਾਰਕ ਫਾਇਰ ਜਿਹੜੀ ਆ ਸ਼ੁਰੂਆਤ ਕੀਤੀ ਸੀ। ਕੈਲੀਫੋਰਨੀਆ ਦੀ ਜਿਹੜੀ ਸਭ ਤੋਂ ਵੱਡੀ ਅੱਗ ਲੱਗੀ ਸੀ, ਜਿਹਦੇ ਵਿੱਚ 4 ਲੱਖ ਏਕੜ ਸੜ ਕੇ ਸਵਾਹ ਹੋ ਗਿਆ ਸੀ ਬਿਊਟ ਕਾਉਂਟੀ ਦੇ ਵਿੱਚ। ਸੋ ਬਿਊਟ ਕਾਉਂਟੀ ਦੇ ਜੱਜ ਨੇ ਇਹ ਕਿਹਾ ਵੀ ਰੌਨੀ ਸਟਾਊਟ ਜੋ ਗਿਲਟੀ ਆ ਮਲੀਸ਼ੀਅਸ ਆਰਸਨ ਚਾਰजेस ਇਨ ਕਨੈਕਸ਼ਨ ਵਿਦ ਦ ਸਟੇਟਸ 4th ਲਾਰਜੈਸਟ ਵਾਈਲਡ ਫਾਇਰ, ਜਿਹੜੀ ਕੈਲੀਫੋਰਨੀਆ ਦੀ ਚੌਥੀ ਸਭ ਤੋਂ ਵੱਡੀ ਅੱਗ ਸੀ, ਉਹਦੇ ਸੰਬੰਧ ਦੇ ਵਿੱਚ, ਉਹਨੂੰ ਅੱਗ ਲਾਉਣ ਦੇ ਸੰਬੰਧ ਦੇ ਵਿੱਚ ਇਸ ਨੂੰ ਚਾਰਜ ਕੀਤਾ ਗਿਆ ਹੈਗਾ ਆ। ਤੇ ਇਹਦੇ ਚਾਰजेस ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮਲਟੀਪਲ ਸਟਰਕਚਰਸ ਅੱਗ ਲੱਗ ਗਈਆਂ, ਉਹਨਾਂ ਨੂੰ ਵੀ ਇਨਕਲੂਡ ਕੀਤਾ ਗਿਆ ਆ। ਇਹ ਤੋਂ ਪਹਿਲਾਂ ਵੀ ਇੱਕ ਚਾਈਲਡ ਮੋਲੈਸਟੇਸ਼ਨ ਕਨਵਿਕਸ਼ਨ ਸੀਗੀ ਬਿਊਟ ਕਾਉਂਟੀ 'ਚ ਸੰਨ 2001 ਦੇ ਵਿੱਚ, ਤੇ ਇੱਕ ਇਹ ਤੇ ਚੋਰੀ ਦਾ ਵੀ ਕਰਨ ਕਾਉਂਟੀ ਦੇ ਵਿੱਚ 2002 ਦਾ ਕਨਵਿਕਸ਼ਨ ਹੈਗੀ ਆ। ਪਾਰਕ ਫਾਇਰ ਨੇ ਇਹ ਕਿਹਾ ਵੀ ਜੋ ਅੱਗ ਲੱਗੀ ਸੀਗੀ ਜੁਲਾਈ 24 2024 ਨੂੰ ਅਪਰ ਪਾਰਕ ਰੋਡ ਬਿਡਵਲ ਪਾਰਕ ਚੀਕੋ ਦੇ ਵਿੱਚ, ਤੇ ਉਹਦੇ ਨਾਲ ਬਿਊਟ ਤੇ ਟਿਹਾਮਾ ਕਾਉਂਟੀਜ਼ ਨੂੰ ਕਾਫੀ ਜ਼ਿਆਦਾ ਅਸਰ ਪਿਆ ਸੀ।
4,29,663 ਏਕੜ ਸੜ ਕੇ ਸਵਾਹ ਹੋ ਗਏ ਸੀ ਤੇ 173 ਸਟਰਕਚਰਸ ਵੀ ਸੜ ਕੇ ਸਵਾਹ ਹੋ ਗਈਆਂ ਸੀਗੀਆਂ। ਸੋ ਉਹਨੂੰ ਜਿਹੜਾ ਹੈ ਚਾਰਜ ਕੀਤਾ ਗਿਆ ਆ ਆਪਣੇ ਸਟੇਟ ਚੀਕੋ ਦੇ ਵਿੱਚ ਸਟੇਟ ਵੱਲੋਂ ਵੀ ਚਾਰਜ ਕੀਤਾ ਗਿਆ ਹੈ, ਜੀ ਕਾਉਂਟੀ ਵੱਲੋਂ ਵੀ ਚਾਰਜ ਜਿਹੜਾ ਕੀਤਾ ਗਿਆ ਹੈ। ਅਗਲੀ ਗੱਲ ਕਰਦੇ ਜਾਈਏ, ਜਿਹੜਾ ਪੈਰਾਮਾਉਂਟ ਦਾ ਮਰਜਰ ਆ $110 ਬਿਲੀਅਨ ਦਾ ਵਾਰਨਰ ਬ੍ਰਦਰਸ ਦੇ ਨਾਲ, ਉਸ ਨੂੰ ਹਾਲ ਦੀ ਘੜੀ ਪੈਰਾਮਾਉਂਟ ਸਕਾਈਡਾਂਸ ਨੇ ਪੌਜ਼ ਕਰ ਦਿੱਤਾ ਆ। ਲੀਗਲ ਚੈਲੰਜਸ ਜਿਹੜੇ ਇਸ ਦੇ ਵਿੱਚ ਚੱਲ ਰਹੇ ਆ, ਕੈਲੀਫੋਰਨੀਆ ਦਾ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਤੇ ਰਾਈਟਰਸ ਗਿਲਡ ਆਫ ਅਮਰੀਕਾ ਕਹਿੰਦੇ ਵੀ ਇਹਨਾਂ ਦੇ ਦੁਆਰਾ ਐਂਟੀ ਟਰਸਟ ਲਾਸੂਟ ਫਾਈਲ ਕੀਤਾ ਗਿਆ ਸੀ ਇਸ ਮਰਜਰ ਦੇ ਉਲਟ। ਪੈਰਾਮਾਉਂਟ ਜਿਹੜਾ CBS ਦਾ ਮੇਨ ਕਰਤਾ ਧਰਤਾ ਹੈ, ਉਹਨਾਂ ਦੀ ਪੇਰੈਂਟ ਕੰਪਨੀ ਆ, ਉਹਨਾਂ ਨੇ ਆਲਰੇਡੀ ਟਰੰਪ ਉਹਨਾਂ ਦੇ ਨਾਲ ਡੀਲ ਬਣਾਈ ਸੀ, ਜਿਸ ਤੋਂ ਬਾਅਦ ਚ ਫੈਡਰਲ ਸਰਕਾਰ ਵੱਲੋਂ ਇਹਨਾਂ ਨੂੰ ਇਜਾਜ਼ਤ ਮਿਲ ਚੁੱਕੀ ਹੈਗੀ ਆ ਮਰਜ ਕਰਨ ਦੀ ਲਈ। ਪਰ ਕਿਉਂਕਿ ਦੋਨੋਂ ਕੰਪਨੀਆਂ ਕੈਲੀਫੋਰਨੀਆ ਚ ਹੋਣ ਕਰਕੇ ਇਹਨਾਂ ਦੇ ਉਲਟ ਜਿਹੜੇ ਲਾਸੂਟ ਆ ਉਹ ਚੱਲ ਰਹੇ ਸੀ, ਜਿਸ ਕਰਕੇ ਇਸ ਫੈਸਲੇ ਆਉਣ ਤੱਕ ਮੈਨੂੰ ਲੱਗਦਾ ਵੀ ਇਹ ਇੰਤਜ਼ਾਰ ਕਰ ਸਕਦੇ ਆ ਤੇ ਪੈਰਾਮਾਉਂਟ ਨੇ ਆਪਣਾ ਜਿਹੜਾ ਮਰਜਰ ਆ ਵਾਰਨਰ ਬ੍ਰਦਰਸ ਦੇ ਨਾਲ ਉਸ ਨੂੰ ਹਾਲ ਦੀ ਘੜੀ ਜਿਹੜਾ ਉਹ ਲਟਕਾਇਆ ਹੈਗਾ ਆ, ਉਸ ਦੇ ਵਿੱਚ ਵੇਟ ਕਰਨਗੇ। ਪੈਰਾਮਾਉਂਟ ਵਾਲੇ ਕਹਿੰਦੇ ਆ ਵੀ ਜਿਹੜਾ ਲਾਸੂਟ ਆ ਇਹ ਮਿਸਅੰਡਰਸਟੈਂਡ ਕਰ ਰਿਹਾ ਆ ਐਂਟੀ ਟਰਸਟ ਲਾਜ਼ ਨੂੰ ਤੇ ਮੀਡੀਆ ਮਾਰਕੀਟ ਦੀਆਂ ਜਿਹੜੀਆਂ ਰਿਐਲਿਟੀਜ਼ ਨੂੰ। ਸ਼ੇਅਰ ਹੋਲਡਰਸ ਦੇ ਦੁਆਰਾ ਅਪ੍ਰੈਲ ਮਹੀਨੇ ਦੇ ਵਿੱਚ ਇਸ ਐਕੁਇਜ਼ੀਸ਼ਨ ਨੂੰ ਅਪਰੂਵ ਕਰ ਦਿੱਤਾ ਗਿਆ ਸੀਗਾ। ਪਹਿਲੋਂ ਨੈਟਫਲਿਕਸ ਵਾਲੇ ਵਾਰਨਰ ਬ੍ਰਦਰਸ ਨੂੰ ਖਰੀਦਣਾ ਚਾਹੁੰਦੇ ਸੀਗੇ, ਪਰ ਪੈਰਾਮਾਉਂਟ ਵਾਲਿਆਂ ਨੇ ਵੀ ਦਿਲਚਸਪੀ ਇਸ ਦੇ ਵਿੱਚ ਦਿਖਾਈ ਸੀਗੀ ਤੇ ਬਾਅਦ ਦੇ ਵਿੱਚ ਜਿੱਦਾਂ ਦੱਸਿਆ ਵੀ ਫੈਡਰਲ ਰੈਗੂਲੇਟਰਸ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਸੀਗੀ। ਕੈਲੀਫੋਰਨੀਆ ਦੇ ਜਿਹੜੇ ਅਟਾਰਨੀ ਜਨਰਲ ਰੌਬ ਮੋਂਟਾ ਆ, ਉਹਨਾਂ ਦਾ ਇਹ ਕਹਿਣਾ ਆ ਵੀ ਜਿਹੜੀਆਂ ਦੋ ਹਾਲੀਵੁੱਡ ਦੀਆਂ ਮੇਜਰ ਫਿਲਮ ਡਿਸਟ੍ਰੀਬਿਊਟਰਸ ਆ ਤੇ ਕੇਬਲ ਚੈਨਲ ਪ੍ਰੋਵਾਈਡਰ ਆ, ਜੇ ਇਹ ਦੋਨੋਂ ਆਪਸ ਦੇ ਵਿੱਚ ਮਿਲ ਜਾਂਦੀਆਂ ਆ ਤਾਂ ਇਹਦੇ ਵਿੱਚ ਜਿਹੜਾ ਲੋਕਾਂ ਦੇ ਲਈ ਪ੍ਰਾਈਸਿਸ ਜਿਹੜੀਆਂ ਬਹੁਤ ਜ਼ਿਆਦਾ ਹਾਈ ਹੋ ਜਾਣਗੀਆਂ, ਕੋਈ ਕੰਪੀਟੀਸ਼ਨ ਜਿਹੜਾ ਉਹ ਨਹੀਂ ਰਹੂਗਾ ਤੇ ਕੁਆਲਿਟੀ ਕੰਟੈਂਟ ਤੇ ਲੋਅਰ ਕੁਆਲਿਟੀ ਤੇ ਰਿਡਿਊਸ ਕੰਟੈਂਟ ਜਿਹੜਾ ਆ ਉਹ ਲੋਕਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ, ਜਿਸ ਕਰਕੇ ਉਹਨਾਂ ਨੇ ਅਦਾਲਤ ਦੇ ਵਿੱਚ ਇਸ ਮਰਜਰ ਦੇ ਉਲਟ ਲਾਸੂਟ ਫਾਈਲ ਕੀਤਾ ਹੈ। ਸਿਟੀ ਆਫ ਸੈਕਰਾਮੈਂਟੋ ਨੇ $14 ਮਿਲੀਅਨ ਦਾ ਅਵਾਰਡ ਦਿੱਤਾ ਹੈਗਾ ਰਾਮ ਕਬੀਰ ਪਰਮਾਨੈਂਟ ਹਾਊਸਿੰਗ ਪ੍ਰੋਜੈਕਟ ਦੇ ਲਈ ਤੇ 38 ਕਮਰਿਆਂ ਵਾਲਾ ਇੱਕ ਮੋਟਲ ਆ ਜਿਸ ਨੂੰ ਕਨਵਰਟ ਕੀਤਾ ਗਿਆ ਹੈ 15 ਯੂਨਿਟ ਦੇ ਵਿੱਚ, ਤੇ ਸਪੈਸ਼ਲੀ ਫॉर ਜਿਹੜੇ ਵੈਟਰਨਸ ਰਿਸਕ ਦੇ ਉੱਤੇ ਹੈਗੇ ਆ ਜਾਂ ਜਿਹੜੇ ਹੋਮਲੈਸਨੈਸ ਦੇ ਨਾਲ ਪ੍ਰਭਾਵਿਤ ਹੋਣ ਜਾ ਰਹੇ ਹੈਗੇ ਆ। ਪ੍ਰੋਜੈਕਟ ਜਿਹੜਾ ਹੈ ਇਹ 901 ਯੂਨੀਅਨ ਐਵਨਿਊ ਤੇ ਹੋਊਗਾ ਤੇ ਇਹਦੀ ਪਾਰਟਨਰਸ਼ਿਪ ਸਿਟੀ ਦੇ ਕਮਿਊਨਿਟੀ ਐਕਸ਼ਨ ਪਾਰਟਨਰਸ਼ਿਪ ਕਰਨ ਦੇ ਨਾਲ ਤੇ ਜਿਹੜਾ ਇਹ ਫਾਊਂਡਿੰਗ ਆ ਇਸ ਪ੍ਰੋਜੈਕਟ ਨੂੰ ਇੱਕ ਫੈਡਰਲ ਗਵਰਨਮੈਂਟ ਦਾ ਜਿਹੜਾ ਫੰਡਡ ਪ੍ਰੋਗਰਾਮ ਹੈਗਾ $110 ਮਿਲੀਅਨ ਦਾ, ਉਹਦੇ ਵਿੱਚੋਂ ਇਹ ਪੈਸੇ ਦਿੱਤੇ ਗਏ ਹੈਗੇ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਵੈਲਕਮ ਟੂ ਕੈਲੀਫੋਰਨੀਆ ਜਿਹੜੇ ਨਵੇਂ ਸਾਈਨਸ ਬਣ ਰਹੇ ਹੈਗੇ ਆ। ਅੱਗੇ ਜਦੋਂ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਦਾਖਲ ਹੁੰਦੇ ਸੀ ਵੱਖ-ਵੱਖ ਰੋਡ ਦੇ ਜਿਹੜੇ ਉਹ ਜ਼ਰੀਏ, ਤਾਂ ਤੁਹਾਨੂੰ ਨੀਲੇ ਰੰਗ ਦੇ ਜਿਹੜੇ ਬੋਰਡ ਦੇ ਉੱਤੇ ਪੀਲੇ ਰੰਗ ਦੇ ਨਾਲ ਕਰਸਿਵ ਰਾਈਟਿੰਗ 'ਚ ਲਿਖਿਆ ਵੈਲਕਮ ਟੂ ਕੈਲੀਫੋਰਨੀਆ ਨਜ਼ਰ ਆਉਂਦਾ ਸੀਗਾ। ਪਰ ਹੁਣ ਇਹਨਾਂ ਨੇ ਸਪੈਸੀਫਿਕ ਜਿਹੜੀਆਂ ਕਹਿ ਸਕਦੇ ਆ ਵੀ ਮੋਨੂਮੈਂਟਸ ਟਾਈਪ ਜਿਹੜੇ ਉਹ ਬਣਾ ਰਹੇ ਆ। ਇੱਕ ਚੀਜ਼ ਜਿਹੜੀ ਇਹ ਵੀ ਦੇਖਣ ਨੂੰ ਮਿਲ ਰਹੀ ਆ ਵੀ ਲੋਕ ਹੁਣ ਫ੍ਰੀਵੇਜ਼ ਦੇ ਉੱਤੇ ਰੋਕ ਕੇ ਇਸ ਦੇ ਨਾਲ ਤਸਵੀਰਾਂ ਜਿਹੜੀਆਂ ਉਹ ਖਿਚਾ ਰਹੇ ਆ, ਜਿਹਦੇ ਕਰਕੇ ਇਹ ਵੀ ਡਰ ਬਣਿਆ ਪਿਆ ਵੀ ਟ੍ਰੈਫਿਕ ਵੀ ਰੁਕ ਸਕਦੀ ਹੈ ਤੇ ਐਕਸੀਡੈਂਟ ਹੋਣ ਦਾ ਵੀ ਖਤਰਾ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਹੁਣ ਕੈਲੀਫੋਰਨੀਆ ਦੇ ਵਿੱਚ ਨਵੇਂ ਕਲਰਫੁਲ ਵੈਲਕਮ ਸਾਈਨਸ ਅਕ੍ਰੋਸ ਦਾ ਸਟੇਟ ਉਹ ਦੇਖਣ ਨੂੰ ਜਿਹੜੇ ਮਿਲੇ ਆ ਤੇ ਕਹਿੰਦੇ ਵੀ ਇਹ ਬਹੁਤ ਹੀ ਜਲਦ ਪਪੂਲਰ ਫੋਟੋ ਓਪਰਚੁਨਿਟੀਜ਼ ਲੋਕਾਂ ਦੇ ਲਈ ਜਿਹੜੀਆਂ ਉਹ ਬਣ ਗਈਆਂ ਹੈਗੀਆਂ ਆ। ਜਦੋਂ ਵੀ ਹੁਣ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਲੋਕ ਸ਼ਾਮਲ ਹੁੰਦੇ ਆ, ਕਿਸੇ ਟਾਈਮ ਦੇ ਉੱਤੇ ਫੁੱਲਾਂ ਦੇ ਨਾਲ ਵੈਲਕਮ ਟੂ ਕੈਲੀਫੋਰਨੀਆ ਕੱਲਾ ਲਿਖਿਆ ਸੀਗਾ ਤੇ ਹੁਣ ਇਲੈਬੋਰੇਟ ਵੈਲਕਮ ਸਾਈਨ ਜਿਹੜੇ ਬਣ ਰਹੇ ਆ। ਕਈ ਥਾਵਾਂ ਦੇ ਉੱਤੇ ਭਾਲੂ ਜਿਹੜੇ ਉਹਨਾਂ ਨੇ ਬਣਾਏ ਹੈਗੇ ਆ, ਕਈ ਥਾਵਾਂ ਦੇ ਉੱਤੇ ਸੂਰਜ ਵਾਲੇ ਵੱਡੇ ਵੱਡੇ ਜਿਹੜੇ ਮੋਨੂਮੈਂਟਸ ਆ ਉਹ ਬਣਾ ਕੇ ਵੈਲਕਮ ਸਾਈਨਸ ਜਿਹੜੇ ਆ ਉਹ ਉਸਾਰੇ ਗਏ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਸਟੇਟ ਨੇ 1.5 ਲੱਖ ਦੇ ਕਰੀਬ ਜਿਹੜੀਆਂ ਵੋਟਾਂ ਜੂਨ ਮਹੀਨੇ 'ਚ ਪਈਆਂ ਸੀਗੀਆਂ ਮੇਲ ਇਨ ਬੈਲਟਸ, ਉਹਨਾਂ ਨੂੰ ਰਿਜੈਕਟ ਕੀਤਾ ਕਿਉਂਕਿ ਉਹ ਜਾਂ ਤਾਂ ਟਾਈਮ ਸਿਰ ਨਹੀਂ ਪਹੁੰਚੀਆਂ ਤੇ ਜਾਂ ਜਿਹੜੇ ਸਿਗਨੇਚਰਸ ਆ ਉਹਨਾਂ ਦੇ ਮੈਚ ਨਹੀਂ ਹੋਏ ਹੈਗੇ ਜਦੋਂ ਤੁਸੀਂ ਵੋਟ ਬਣਾਈ ਸੀਗੀ। ਸੋ ਟੋਟਲ 1,48,000
241 ਮਿਲੀਅਨ ਬੈਲਟ, ਜੋ ਕਿ 1.73% ਬਣਦਾ ਸਾਰੀਆਂ ਬੈਲਟਸ ਦਾ, ਤੇ ਇਹ ਰਿਜੈਕਟ ਕਰ ਦਿੱਤੀਆਂ ਗਈਆਂ। 109 ਰਿਜੈਕਟ ਕੀਤੀਆਂ 2024 ਦੀਆਂ ਪ੍ਰਾਇਮਰੀ ਦੇ ਵਿੱਚ, ਤੇ 1,06,000 ਜਿਹੜੀਆਂ 2022 ਦੀ ਪ੍ਰਾਇਮਰੀ ਦੇ ਵਿੱਚ ਰਿਜੈਕਟ ਕੀਤੀਆਂ ਗਈਆਂ ਸੀਗੀਆਂ। ਕੈਲੀਫੋਰਨੀਆ ਸਟੇਟ ਇੱਦਾਂ ਦੀ ਆ ਜਿੱਥੇ ਕਿ ਮੇਲ ਇਨ ਬੈਲਟਸ ਐਕਸੈਪਟ ਕੀਤੇ ਜਾਂਦੇ ਆ। ਉਹ ਇਲੈਕਸ਼ਨ ਡੇ ਜਿਹੜਾ ਗਿਣਿਆ ਜਾਂਦਾ, ਉਹ ਤੋਂ 7 ਦਿਨਾਂ ਤੱਕ ਬਾਅਦ ਤੱਕ ਵੀ ਜਿਹੜੇ ਆ ਕਾਊਂਟ ਕੀਤੇ ਜਾਂਦੇ ਹੈਗੇ ਆ। ਬਸ਼ਰਤੇ ਸਟੈਂਪ ਜਿਹੜੀ ਆ ਇਲੈਕਸ਼ਨ ਡੇ ਤੱਕ ਦੀ ਲੱਗੀ ਹੋਵੇ। ਜੀ ਹਾਂ, ਤੇ ਜੇ 7 ਦਿਨਾਂ ਬਾਅਦ ਵੀ ਮਿਲ ਜਾਂਦੀ ਤਾਂ ਉਹਨੂੰ ਕਾਊਂਟ ਕੀਤਾ ਜਾਂਦਾ। ਜੇ 7 ਦਿਨਾਂ ਤੋਂ ਬਾਅਦ ਆ, ਫਿਰ ਉਹਨਾਂ ਨੂੰ ਹੁਣ ਜਿਹੜਾ ਰਿਜੈਕਟ ਕੀਤਾ ਜਾ ਰਿਹਾ। ਇਹਨੂੰ ਲੈ ਕੇ ਫੈਡਰਲ ਗਵਰਨਮੈਂਟ ਵੀ ਬਹੁਤ ਜ਼ਿਆਦਾ ਤੇਜ਼ ਹੋਈ ਆ, ਜਿਹੜੀ ਖਾਸ ਕਰਕੇ ਵੋਟਿੰਗ ਨੂੰ ਲੈ ਕੇ। ਤੇ ਜਿਹੜੀ ਹਰਮੀਤ ਢਿੱਲੋਂ ਆ, ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਆ, ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਨਹੀਂ, ਉਹ ਡਿਪੋਰਟੇਬਲ ਹੋਣਗੀਆਂ। ਸੋ ਇਹ ਇਸ਼ੂ ਵੀ ਕਾਫੀ ਜ਼ਿਆਦਾ ਜਿਹੜਾ ਤੇਜ਼ੀ ਨਾਲ ਫੜ ਰਿਹਾ ਹੈਗਾ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਜੇ ਮਾਰਕੀਟਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਡਾਓ ਜੋਨ ਅੱਜ 235 ਪੁਆਇੰਟ ਵੱਧ ਕੇ 51,947 ਤੇ ਬੰਦ ਹੋਇਆ। S&P 4 ਪੁਆਇੰਟ ਵੱਧ ਕੇ 7400 ਤੇ 12 ਦੇ ਉੱਤੇ। ਨੈਸਡੈਕ 162 ਪੁਆਇੰਟ ਘਟ ਕੇ 24,976 ਦੇ ਉੱਤੇ। ਸੋਨੇ ਦਾ ਭਾਅ $4,056 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.68%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ $64,010 ਤੇ ਇਥੀਰੀਅਮ $1,861 ਦੇ ਬਰਾਬਰ ਚੱਲ ਰਿਹਾ ਹੈਗਾ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ। ਇੰਡੀਆ ਦੇ $96 ਤੇ 43 ਪੈਸੇ। ਪਾਕਿਸਤਾਨ ਦੇ $277 ਤੇ 86 ਪੈਸੇ। ਜੀ, ਤੇ ਹੁਣ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US